ਨਵਾਂ ਕੇਸ ਸਟੱਡੀ ਆਈ ਆ ਮੈਟਰ ਆਫ LTA ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ। ਇਹ ਕੇਸ ਬਾਬਤ ਆ ਕੇਸ ਤੇ ਕੀ ਇਸ ਦੇ ਵਿੱਚ ਦੱਸਿਆ ਜਾ ਰਿਹਾ ਵੀ ਇਹਦਾ ਕੀ ਅਸਰ ਆ ਓਵਰਆਲ ਕੇਸਾਂ ਦੇ ਉੱਤੇ ਹੁਣ? ਸੋ ਫਰਮ ਰੀਸੈਟਲਮੈਂਟ ਨੂੰ ਲੈ ਕੇ ਜਿਹੜਾ ਕੇਸ ਹੈਗਾ, ਫਰਮ ਰੀਸੈਟਲਮੈਂਟ ਹੁੰਦਾ ਜਦੋਂ ਬੰਦਾ ਆਪਣਾ ਦੇਸ਼ ਨੂੰ ਛੱਡਦਾ ਤੇ ਕਿਸੇ ਹੋਰਨਾਂ ਦੇਸ਼ਾਂ 'ਚ ਰਹਿ ਕੇ ਜਿਹੜਾ ਉਰੇ ਆਉਂਦਾ, ਜੀ ਅਮਰੀਕਾ ਆਉਂਦਾ। ਤੇ ਮੈਨੂੰ ਯਾਦ ਆ ਰਾਜਕਰਨ ਜੀ, ਇਹਦੇ ਵਿੱਚ ਜਿਹੜੇ ਸੀਗੇ ਪਹਿਲੀਆਂ ਵੀਡੀਓਜ਼ ਜਿਹੜੀਆਂ ਸੀਗੀਆਂ, ਪਹਿਲੇ ਸੈਟ ਆਫ ਕੇਸ ਸੀਗੇ ਜਿਹੜੇ ਯੂਰਪ ਵਾਲੇ ਸਾਡੀ ਫਰਮ ਨੇ ਜਿਹੜੇ ਸੀਗੇ ਕੀਤੇ ਸੀਗੇ, ਲੈ ਕੇ ਆਏ ਸੀਗੇ ਲੋਕਾਂ ਮੂਹਰੇ। ਕਈ ਡਿਟੇਲ ਦੇ ਵਿੱਚ ਆਪਾਂ ਡਿਸਕਸ਼ਨ ਵੀ ਕੀਤੀ ਸੀਗੀ ਫਰਮ ਦੀ ਸੈਟਲਮੈਂਟ ਦੀ। ਕਾਫੀ ਸਾਰੇ ਜਿਹੜੇ ਕੇਸ ਜਿੱਤੇ ਵੀ ਸੀਗੇ, ਗ੍ਰੀਸ ਤੋਂ, ਇਟਲੀ ਤੋਂ, ਸਪੇਨ ਤੋਂ, ਫਰਾਂਸ ਤੋਂ, ਪੁਰਤਗਾਲ ਤੋਂ, ਜਿਹੜੇ ਉਧਰਲੇ ਲੋਕੀ ਤੁਸੀਂ ਕਹਿ ਲਓ ਕਈ ਚਿਰ ਤੋਂ ਉੱਥੇ ਜਿਹੜੇ ਰਹਿ ਰਹੇ ਸੀਗੇ, ਪੱਕੇ ਸੀਗੇ, ਤੇ ਉਹਨਾਂ ਦਾ ਮੁੱਦਾ ਜਿਹੜਾ ਬਣਦਾ ਸੀਗਾ ਉਹਦੇ ਬਾਬਤ ਇਹ ਜਿਹੜਾ ਕੇਸ ਹੈਗਾ ਫਰਮ ਰੀਸੈਟਲਮੈਂਟ ਬਾਹਰ ਦਾ। ਤੇ ਐਕਚੁਅਲੀ ਇਹਦੇ ਵਿੱਚ ਜਿਹੜਾ ਅਸਾਈਲਮ ਸੀਕਰ ਸੀ ਉਹ ਇੰਡੀਆ ਰਹਿ ਕੇ ਆਈ ਸੀਗੀ, ਤੇ ਇੰਡੀਆ ਦੇ ਵਿੱਚ 5 ਸਾਲ ਮੇਰੇ ਖਿਆਲ ਏਦਾਂ ਦਾ ਕੁਝ ਟਾਈਮ ਉਹਨੇ ਸਪੈਂਡ ਕੀਤਾ ਸੀਗਾ, ਵਰਕ ਆਥੋਰਾਈਜੇਸ਼ਨ ਵਗੈਰਾ ਸੀਗੀ। ਹੁਣ ਸਾਰਿਆਂ ਨੂੰ ਪਤਾ ਕਿ ਇੰਡੀਆ ਪੱਕਾ ਪੁੱਕਾ ਤਾਂ ਨਹੀਂ ਕਿਸੇ ਨੂੰ ਕਰਦਾ, ਪਰ ਉੱਥੇ ਜਿੱਦਾਂ ਉਹਨੇ ਰਹਿਣ ਦੀ ਪਰਮਿਸ਼ਨ ਵਗੈਰਾ ਸੀਗੀ। ਤੇ ਜਿਹੜਾ BIA ਸੀਗਾ ਉਹਨੇ ਕੇਸ ਜਿਹੜਾ ਰਿਜੈਕਟ ਕਰਤਾ। ਉਹ ਕਹਿੰਦੇ ਆ ਕਿ ਜਦੋਂ ਤੁਹਾਨੂੰ ਕਿਤੇ ਰਹਿਣ ਦੀ ਪਰਮਿਸ਼ਨ ਹੁੰਦੀ ਹੈ ਤੁਸੀਂ ਕੰਮ ਕਰ ਸਕਦੇ ਆ, ਉੱਥੇ ਦੇ ਬੈਨੀਫਿਟ ਲੈ ਸਕਦੇ ਆ, ਪ੍ਰਾਪਰਟੀ ਵਗੈਰਾ ਉੱਥੇ ਰੈਂਟ ਕਰ ਸਕਦੇ ਆ, ਖਰੀਦ ਸਕਦੇ ਆ, ਤੇ ਤੁਹਾਡੇ ਤੇ ਪਰਮਾਨੈਂਟ ਰੈਜ਼ੀਡੈਂਟ ਫਰਮ ਰੀਸੈਟਲਮੈਂਟ ਬਾਰ ਜਿਹੜੀ ਲੱਗਦੀ ਹੈ। ਮਤਲਬ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਹੋਰ ਜਿਹੜੀ ਥੋੜੀ ਜਿਹੀ ਉਹਨਾਂ ਨੇ ਕਾਨੂੰਨ ਜਿਹੜਾ ਟਾਈਟ ਕਰਤਾ ਸ਼ਿਕੰਜਾ ਉਹਦਾ ਇਸ ਮਾਮਲੇ ਦੇ ਵਿੱਚ ਫਰਮ ਰੀਸੈਟਲਮੈਂਟ ਬਾਰ ਦੇ ਵਿੱਚ। ਤੇ ਬਾਕੀ ਜਿਹੜੇ ਆਪਾਂ ਟ੍ਰੈਂਡ ਦੇਖ ਰਹੇ ਆ ਔਨ ਦਾ ਫੀਲਡ, ਉਹੀ ਦੇਖ ਰਹੇ ਆ ਕਿ ਜਿਹੜੇ ਯੂਰਪ 'ਚ ਇੱਕ ਆਨਲਾਈਨ ਦੇ ਵਿੱਚ ਨਾ ਬੜਾ ਵਿਵਾਦ ਛਿੜਿਆ ਹੁੰਦਾ ਸੀ ਲੋਕਾਂ ਦੇ ਵਿੱਚ। ਉਹ ਮੇਰੇ ਖਿਆਲ ਉਹੀ ਕਿ ਅਮਰੀਕਾ ਦੀ ਬੱਲੇ ਬੱਲੇ ਆ ਜੀ, ਬਾਕੀ ਦੇ ਇੱਥੇ ਇੰਨੇ ਪੈਸੇ ਬਣ ਜਾਂਦੇ, ਉੱਥੇ ਘੱਟ ਬਣਦੇ ਆ। ਏਦਾਂ ਇਸ ਚੱਕਰ ਨੂੰ ਵੀ ਕਾਫੀ ਜਿਹੜੇ ਲੋਕ ਜਿਹੜੇ ਇੱਕ ਤੁਸੀਂ ਕਹ ਲਓ ਕਿ ਰੈਂਕਿੰਗ ਜੀ ਲੋਕਾਂ ਨੇ ਕੀਤੀ ਹੋਈ ਸੀਗੀ ਕਿ ਅਮਰੀਕਾ ਨੰਬਰ 1 ਆ, ਦੂਜੇ ਦੇ ਆਪਣੇ ਜਿਹੜੀ ਤੁਸੀਂ ਕਹ ਲਓ ਕਿ ਅਰਨਿੰਗ ਦੇ ਹਿਸਾਬ ਨਾਲ। ਹੁਣ ਜਿਹੜਾ ਸੀਗਾ ਟ੍ਰੈਂਡ ਉਹ ਇਹ ਆ ਰਿਹਾ ਕਿ ਜਿਹੜੇ ਲੋਕਾਂ ਦੇ ਕੋਲ, ਨਾਲੇ ਜਦੋਂ ਸੀਗਾ ਵੀ ਨਾ 4 ਸਾਲ ਪਹਿਲਾਂ ਵੀ ਆਪਣੀ ਇਹੀ ਪੋਜੀਸ਼ਨ ਸੀਗੀ ਕਿ ਜਿਹੜੇ ਹਰੇਕ ਚੀਜ਼ ਦਾ ਜਿਹੜਾ ਪੈਸੇ ਦੇ ਨਾਲ ਨਹੀਂ ਤੁਸੀਂ ਤੋਲ ਸਕਦੇ। ਯੂਰਪ ਦੇ ਵਿੱਚ ਜਿਹੜੀ ਸੀ ਲਾਈਫ ਸਟਾਈਲ ਵਗੈਰਾ ਬੜਾ ਵਧੀਆ ਹੈਗਾ, ਲੋਕੀ ਘੁੰਮਣ ਜਾਂਦੇ ਉਲਟਾ ਇੱਥੋਂ ਦੀ ਪੈਸੇ ਖਰਚ ਕੇ। ਜੀ ਤੇ ਉਹ ਥੋੜਾ ਜਿਹੜਾ ਤੁਸੀਂ ਕਹਿ ਲਓ ਕਿ ਕੋਵਿਡ ਦੇ ਵਿੱਚ ਬੜਾ ਉਰੇ ਜ਼ਿਆਦਾ ਇਨਕਮ ਵਗੈਰਾ ਜ਼ਿਆਦਾ ਸੀਗੀ, ਸਪੈਸ਼ਲੀ ਟਰੈਕਿੰਗ ਦੇ ਵਿੱਚ। ਤੇ ਉਹ ਜਿਹੜੀ ਚੀਜ਼ ਸੀਗੀ, ਉਹ ਜਿਹੜੀ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਰੌਲਾ ਰੱਪਾ ਜ਼ਿਆਦਾ ਸੀਗਾ, ਤੇ ਉਹ ਸਾਰਿਆਂ ਨੂੰ ਪਤਾ ਸੀਗਾ ਕਿ ਉਹ ਹਮੇਸ਼ਾ ਨਹੀਂ ਚੱਲਣਾ। ਸਿਗਨੀਫਿਕੈਂਟ ਜਿਹੜਾ ਪੇ ਡਿਫਰੈਂਸ ਸੀਗਾ, ਉਹਦੇ ਕਰਕੇ ਕਾਫੀ ਲੋਕੀ ਆਪਣਾ ਜਿਹੜਾ ਸੀਗਾ ਛੱਡਾ ਕੇ ਉੱਥੋਂ ਦੀ ਜਿਹੜੇ ਆ ਗਏ, ਜਿਹਨਾਂ ਦੇ ਚੰਗੇ ਭਲੇ ਬਿਜ਼ਨਸ ਵਗੈਰਾ ਵੀ ਚੱਲਦੇ ਸੀਗੇ। ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਉਹੀ ਇੱਕ ਟ੍ਰੈਂਡ ਜਿਹਾ ਸ਼ੁਰੂ ਹੋ ਗਿਆ ਕਿ ਲੋਕੀ ਵਾਪਸ ਜਿਹੜਾ ਸੀਗਾ ਅਮਰੀਕਾ ਤੋਂ ਯੂਰਪ ਨੂੰ ਜਿਹੜਾ ਜਾਣ ਲੱਗ ਪਏ। ਕਿਉਂਕਿ ਦੇਖੋ ਇੱਥੇ ਇੰਨੇ ਜਿਹੜੇ ਵੀ ਬੰਦੇ ਯੂਰਪ ਦੇ ਆਏ ਆ ਕੇ ਉਹਨਾਂ ਨੇ 2 ਚੀਜ਼ਾਂ ਜ਼ਰੂਰ ਕਹੀਆਂ। ਕਹਿੰਦੇ ਕਿ ਬੜਾ ਸਟ੍ਰੈਸਫੁਲ ਕੰਟਰੀ ਆ। ਮੈਂ ਉਹਨਾਂ ਨਾਲ ਐਗਰੀ ਕਰਦਾ, ਬੜਾ ਸਟ੍ਰੈਸਫੁਲ ਕੰਟਰੀ ਹੈ। 7 ਦਿਨ ਇੱਥੇ ਕੰਮ ਕਰਨਾ ਪੈਂਦਾ, 365 ਦਿਨ। ਸਾਨੂੰ ਇੱਥੇ ਹੁਣ 15 20 ਸਾਲ ਹੋ ਗਏ, ਆਪਾਂ ਵੀ ਉਹੀ ਦੇਖਦੇ ਹਾਂ ਕਿ ਜੋ ਮਰਜ਼ੀ ਕਰ ਲਓ, ਭਾਵੇਂ ਤੁਸੀਂ ਫਾਈਨੈਂਸ਼ੀਅਲੀ ਬੈਟਰ ਆਫ ਹੋ ਜਾਓ ਨਾ, ਤੁਹਾਨੂੰ ਤੁਸੀਂ ਇੱਕ ਸਿਸਟਮ ਦੇ ਵਿੱਚ ਇੱਥੇ ਟਿਊਨ ਇਨ ਹੋ ਜਾਂਦੇ ਆ। ਤੁਹਾਨੂੰ ਇੱਥੇ 7 ਦਿਨ ਵਰਕੋਹੋਲਿਕ ਜਿਹੜਾ ਕਲਚਰ ਇੱਥੇ US ਦਾ ਜਿਹੜਾ ਇੱਕ ਹੈਗਾ, ਤੇ ਕਈ ਸਾਰੇ ਹੋਰ ਐਸਪੈਕਟਸ ਦੇ ਪੱਖੋਂ ਦੀ ਹੈਲਥ ਕੇਅਰ ਵਗੈਰਾ ਕਈ ਚੀਜ਼ਾਂ ਆਪਾਂ ਘੰਟੇ ਬੱਧੀ ਗੱਲ ਇੱਥੇ ਕਰ ਸਕਦੇ ਹਾਂ। ਹਾਂਜੀ। ਤੇ ਹਰੇਕ ਚੀਜ਼ ਜਿਹੜੀ ਸੀਗੀ ਉਹ ਪੈਸੇ ਤੇ ਨਹੀਂ ਆ ਕੇ ਰੁਕਦੀ ਸੀਗੀ। ਹੋਰ ਵੀ ਜਿਹੜਾ ਇੱਕ ਲਾਈਫ ਸਟਾਈਲ ਜਿਹੜਾ ਹੁੰਦਾ ਉੱਥੇ, ਜਿੱਦਾਂ ਹੁਣ 5 ਦਿਨ ਕੰਮ ਕਰਨਾ ਪੈਂਦਾ ਸੀਗਾ ਤੇ ਲੋਕੀ ਵਧੀਆ ਰਹਿ ਰਹੇ ਸੀਗੇ। ਤੇ ਕਈ ਲੋਕਾਂ ਨੂੰ ਹੁਣ ਜਿਹੜੀ ਉਹ ਚੀਜ਼ ਸਮਝ ਆਉਣ ਲੱਗ ਪਈ। ਤੇ ਹੁਣ ਜਿਹੜੇ ਹਿਸਾਬ ਨਾਲ ਮਾਹੌਲ ਜਿਹੜਾ ਬਣਿਆ ਪਿਆ ਹਨਾ, ਇਹ ਵਾਲੀ ਸਰਕਾਰ ਨੇ ਸਪੈਸ਼ਲੀ ਫੜੋ ਫੜਾਈ ਦਾ ਚੱਕਰ ਆ, ਸਪੈਸ਼ਲੀ ਜਿਹੜੇ ਫੈਮਿਲੀ ਵਾਲੇ ਲੋਕ ਆ, ਕਾਫੀ ਲੋਕ ਜਿਹੜੇ ਸੀਗੇ ਉਹਨਾਂ ਨੇ ਰੀਕਨਸੀਡਰ ਕੀਤਾ। ਕਾਫੀ ਲੋਕੀ ਵੋਲੰਟਰੀ ਡਿਪਾਰਚਰ ਜਿਹੜੀ ਲੈ ਕੇ ਕੋਰਟਾਂ ਦੇ ਵਿੱਚੋਂ ਦੀ ਕੇਸ ਜਿਹੜੇ ਬੰਦ ਕਰਾ ਕੇ ਜਿਹੜੇ ਵਾਪਸ ਗਏ ਆ। ਜੀ ਤੇ ਹੁਣ ਇਹੀ ਇਧਰਲੇ ਪਾਸੇ ਨੂੰ ਜਿਹੜੀ ਸਰਕਾਰ ਸ਼ਿਕੰਜਾ ਜਿਹੜਾ ਕੱਸ ਰਹੀ ਹੈ ਫਰਮ ਰੀਸੈਟਲਮੈਂਟ ਬਾਰ ਦੇ ਵੱਲ, ਤੇ ਉਹ ਜਿਹੜੇ ਸੀਗੇ ਲੋਕਾਂ ਨੂੰ ਆਪਣੀਆਂ ਆਪਸ਼ਨ ਜਿਹੜੀਆਂ ਵੇ ਕਰਨੀਆਂ ਚਾਹੀਦੀਆਂ। ਜਿਹੜਾ ਬੰਦਾ ਕਈ ਯੂਰਪੀਅਨ ਕੰਟਰੀਜ਼ ਹੈਗੇ ਉਹ E2 ਵੀਜ਼ੇ ਲਈ ਕੁਆਲੀਫਾਈ ਜਿਹੜੇ ਕਰਦੇ ਆ। ਬੰਦਾ ਉੱਥੇ ਜੇ ਸਿਟੀਜ਼ਨ ਹੋਵੇ ਤਾਂ ਉਹ ਉਰੇ ਫਿਰ ਦੁਬਾਰਾ ਬਿਜ਼ਨਸ ਵਗੈਰਾ ਕਰਨ ਲਈ ਆ ਸਕਦਾ। ਠੀਕ ਆ, ਸੇਮ ਗੋਸ ਫॉर ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਟਲੀ, ਫਰਾਂਸ, ਇਹ ਜਿਹੜੇ ਕੰਟਰੀਜ਼ ਹੈਗੇ ਨੇ, ਬੰਦਾ ਇੱਥੇ ਜੇ ਸਿਟੀਜ਼ਨ ਬਣ ਜਾਂਦਾ ਤਾਂ ਇੱਥੇ ਬਿਜ਼ਨਸ ਕਰਨ ਆ ਸਕਦਾ। ਸੋ ਹੋਰ ਕਈ ਰਾਹ ਜਿਹੜੇ ਖੁੱਲ ਜਾਂਦੇ ਆ। ਪਰ ਜਿਹੜਾ ਸੀਗਾ ਦੇਖਾ ਦੇਖੀ ਵੀ ਕਾਫੀ ਲੋਕ ਜਿਹੜੇ ਸੀਗੇ ਕੋਵਿਡ ਵਾਲੇ ਟਾਈਮ ਦੇ ਵਿੱਚ ਆਏ ਸੀਗੇ, ਕਿਉਂਕਿ ਇੱਥੇ ਅਮਰੀਕਾ 'ਚ ਪੈਸੇ ਜ਼ਿਆਦਾ ਬਣਦੇ ਸੀ ਉਸ ਕਰਕੇ। ਤੇ ਹੁਣ ਉਹ ਆਪਾਂ ਦੇਖ ਰਹੇ ਹਾਂ ਕਿ ਉਹ ਟ੍ਰੈਂਡ ਜਿਹੜਾ ਚੇਂਜ ਹੋ ਰਿਹਾ, ਓਬਵੀਅਸਲੀ ਫॉर ਵੇਰੀਅਸ ਰੀਜ਼ਨਸ, ਕਿ ਲੋਕੀ ਥੋੜੇ ਡਰੇ ਵੀ ਹੋਏ ਆ
ਤੇ ਫੈਮਿਲੀ ਵਾਲਿਆਂ ਨੂੰ ਐ ਲੱਗਦਾ ਕਿ ਫੈਮਿਲੀ ਟੁੱਟ ਜਾਣੀ, ਜੇਲ੍ਹ 'ਚ ਬੰਦ ਕਰ ਦੇਣਾ ਉਹਨਾਂ ਨੇ, ਤੇ ਉਹ ਇੰਪ੍ਰੈਸ਼ਨ ਜਿਹੜਾ ਅਮਰੀਕਾ ਦਾ ਹੋ ਗਿਆ ਇਸ ਵੇਲੇ। ਜੀ, ਜੀ। ਸੋ ਬਿਲਕੁਲ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਨਾਲ ਆਪਾਂ ਦੇਖ ਰਹੇ ਹਾਂ ਵੀ ਉਹ ਚੱਲ ਰਹੀਆਂ। ਸੋ ਇਹਦੇ ਨਾਲ ਫਿਰ ਜਿਹੜੇ ਆਪਣੇ ਕੇਸ ਆ, ਜੇ ਤੁਸੀਂ ਇਹਨੂੰ ਬਰੀਫ ਦੇ ਵਿੱਚ ਦੱਸਣਾ ਹੋਵੇ ਵੀ ਕੀ ਅਸਰ ਕਿੱਦਾਂ ਦਾ ਤੁਹਾਨੂੰ ਦੱਸਿਆ ਜਾਊਗਾ BIA ਦੇ ਇਸ ਫੈਸਲੇ ਦਾ? ਫੈਸਲਾ BIA ਦਾ ਪਹਿਲਾਂ ਤਾਂ ਜਿਹੜਾ ਏਦਾਂ ਹੁੰਦਾ ਸੀਗਾ ਕਿ ਸਰਕਾਰ ਨੇ ਐਸਟੈਬਲਿਸ਼ ਕਰਨਾ ਹੁੰਦਾ ਹੈਗਾ ਕਿ ਲੋਕਾਂ ਕੋਲ ਗ੍ਰੀਨ ਕਾਰਡ ਇਕੁਇਵਲੈਂਟ ਜਿਹੜੀ ਉੱਥੇ ਇੱਕ ਪਰਮਨੈਂਟ ਰੈਜ਼ੀਡੈਂਸ ਦੀ ਆਫਰ ਸੀਗੀ ਕੰਟਰੀਆਂ ਦੇ ਵਿੱਚ, ਤੇ ਉਹਦੇ ਵਿੱਚ ਜ਼ਿਆਦਾਤਰ ਤੁਸੀਂ ਜਿੱਤ ਸਕਦੇ ਸੀਗੇ ਇਹ ਐਸਟੈਬਲਿਸ਼ ਕਰਕੇ ਕਿ ਉਹ ਜਿਹੜਾ ਰੈਜ਼ੀਡੈਂਸ ਸੀਗਾ ਪੱਕਾ ਨਹੀਂ ਸੀਗਾ, ਤੁਹਾਡੇ ਕੋਲ ਵਰਕ ਪਰਮਿਟ ਹੀ ਸੀਗਾ, ਇਦਾਂ ਦੀਆਂ ਚੀਜ਼ਾਂ। ਤੇ ਜਿਹੜੀ BIA ਸੀਗੀ ਉਹ ਇੱਕ ਸਟੈਪ ਇਹਨੂੰ ਗਾਂਹ ਲੈ ਗਈ ਕਿ ਇਕੱਲੇ ਗ੍ਰੀਨ ਕਾਰਡ ਦੀ ਆਪਾਂ ਨਹੀਂ ਜਿਹੜੀ ਇਨਵੈਸਟੀਗੇਸ਼ਨ ਕਰਨੀ, ਜੇ ਬੰਦੇ ਕੋਲ ਵਰਕ ਪਰਮਿਟ ਵੀ ਸੀਗਾ ਤੇ ਉਹ ਲੌਂਗ ਟਰਮ ਉੱਥੇ ਕੰਮ ਕਰ ਸਕਦਾ ਸੀਗਾ, ਉਹਦੇ ਤੇ ਵੀ ਫਰਮ ਰੀਸੈਟਲਮੈਂਟ ਦੀ ਬਾਰ ਜਿਹੜੀ ਲਗਾਣੀ ਹੈ। ਤੇ ਉਹ ਕੰਮ 'ਚ ਡਿਫਰੈਂਸ ਹੋ ਗਿਆ ਨਾ, ਹੁਣ ਕਈ ਬੰਦਿਆਂ ਕੋਲ ਵਰਕ ਪਰਮਿਟ ਸੀਗਾ, ਮਿਡਲ ਈਸਟਰਨ ਕੰਟਰੀਆਂ ਦੇ ਵਿੱਚ ਵਰਕ ਪਰਮਿਟ ਸੀਗਾ, ਉੱਥੇ ਰਹਿ ਰਹੇ ਸੀਗੇ, ਤੇ ਉਹ ਪਹਿਲਾਂ ਆਰਗੂਮੈਂਟ ਕਰ ਸਕਦੇ ਸੀਗੇ ਕਿ ਇਹ ਕੰਟਰੀਆਂ ਪੱਕੇ ਨਹੀਂ ਕਰਦੇ ਆ, ਤੇ ਹੁਣ ਸਰਕਾਰ ਕਹਿ ਰਹੀ ਹੈ ਕਿ ਪੱਕੇ ਕਰਨ ਦੀ ਲੋੜ ਹੀ ਨਹੀਂ ਹੈਗੀ, ਜੇ ਤੁਸੀਂ ਉੱਥੇ ਪੱਕੇ ਤੌਰ ਤੇ ਕੰਮ ਵੀ ਕਰ ਸਕਦੇ ਸੀਗੇ, ਉਹਦਾ ਵੀ ਸੇਮ ਇਫੈਕਟ ਜਿਹੜਾ ਹੁੰਦਾ। ਠੀਕ ਹੈ ਜੀ, ਜੀ।